ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪਾਨਾ ਜੀ। ਦੱਸਦੇ ਨੇ ਕੀ ਕੁਛ ਉਥਲ ਪੁਥਲ ਹੋ ਰਿਹਾ, ਕੀ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਨਵੀਆਂ ਤਾਜ਼ੀਆਂ ਖਬਰਾਂ ਨੇ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਰਦੀ, ਕਲੋਬਾ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਰੇਸ਼ਮ ਸਿੰਘ ਨਿੱਜਰ ਜੁੱਬਾ ਸਿਟੀ, ਮਨਦੀਪ ਸਿੰਘ ਕਾਲੋਂ ਮਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਸਿੰਘ ਬਸਰਾ, ਬੇਕਰਸਫੀਲਡ, ਗਰਮੇਲ ਲਿੱਦੜ, ਜਸਵੰਤ ਸਿੰਘ ਬੇਕਰਸਫੀਲਡ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 415-909-0503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ ਪੁਲਿਸ ਮੁਖੀ ਦੀ। ਪੁਲਿਸ ਮੁਖੀ ਨੂੰ ਅੱਧੀ ਰਾਤ ਨੂੰ ਬਦਲ ਦਿੱਤਾ। ਇਹ ਬੜਾ ਵੱਡਾ ਉਲਟ ਫੇਰ ਹੋ ਗਿਆ ਜੀ ਰਾਤ ਇੱਥੇ। ਔਰ ਇਕਬਾਲਪ੍ਰੀਤ ਸਿੰਘ ਸੋਹਤਾ ਜਿਹੜੇ ਪਹਿਲਾਂ ਲਾਏ ਗਏ ਸੀਗੇ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਦੇ ਬਾਵਜੂਦ, ਜਦੋਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੱਡੀ ਹਲਚਲ ਹੋਈ ਆ, ADGP ਅਸਥਾਨਾ ਦੀ ਚਿੱਠੀ ਲੀਕ ਹੁੰਦੀ ਆ, ਉਹ ਲੀਕ ਕਰਵਾਈ ਜਾਂਦੀ ਹੈ, ਤੇ ਉਦੋਂ ਬਾਅਦ ਇਹ ਚੱਲ ਪਿਆ ਕਿ ਜਿਹੜੇ ਗੌਤਮ ਚੀਮਾ ਨੇ ਉਹਨੂੰ ਲਾਇਆ ਜਾਊਗਾ। ਉਹ ਕਹਿੰਦਾ ਉਹੀ ਹੱਥ ਖੜੇ ਕਰ ਗਿਆ। ਮਤਲਬ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਤੁਹਾਡਾ, ਉਹਦੇ ਉੱਤੋਂ ਕੰਟਰੋਲ ਖਤਮ ਹੋ ਗਿਆ। ਅਫਸਰਾਂ ਦੇ ਹਾਲਾਤ ਬਣ ਗਏ। ਅਫਸਰ ਕਹਿੰਦੇ ਜਾਓ, ਜੋ ਕਰਨਾ ਕਰ ਲਓ, ਅਸੀਂ ਨਹੀਂ ਤੁਹਾਡੇ ਆਖੇ ਲੱਗਦੇ। ਇਹ ਹਾਲਾਤ ਜਿਹੜੇ ਇਹ ਕਾਂਗਰਸ ਨੂੰ ਕਿੱਧਰ ਲਿਜਾਣਗੇ? ਸ਼ਾਇਦ ਇਹਦੇ ਤੋਂ ਕਾਂਗਰਸ ਹੁਣ ਫਿਕਰਮੰਦ ਹੋਈ ਹੈ। ਇਹ ਗੱਲਾਂ ਪਹਿਲਾਂ ਨਹੀਂ ਮੰਨੀਆਂ ਗਈਆਂ। ਜੇਕਰ ਪਹਿਲਾਂ ਜਦੋਂ ਚਰਨਜੀਤ ਸਿੰਘ ਚੰਨੀ ਬਣੇ ਆ, ਉਦੋਂ ਇਹ ਗੱਲਾਂ ਮੰਨ ਲਈਆਂ ਜਾਂਦੀਆਂ ਉਸ ਵੇਲੇ, ਤੇ ਸ਼ਾਇਦ ਕਾਂਗਰਸ ਦੇ ਮੌਜੂਦਾ ਹਾਲਾਤ ਨਾ ਬਣਦੇ। ਇੱਕ ਗਲਤੀ ਕੈਪਟਨ ਅਮਰਿੰਦਰ ਸਿੰਘ ਕੀਤੀ ਸੀਗੀ ਜਦੋਂ ਉਹ ਮੁੱਖ ਮੰਤਰੀ ਬਣੇ ਆ। ਉਹਨਾਂ ਨੇ DGP ਉਹ ਬੰਦਾ ਰੱਖ ਲਿਆ ਜਿਹੜਾ 10 ਸਾਲ ਦੀ ਸੱਤਾ ਭੁਗਤਣ ਵਾਲੇ ਅਕਾਲੀ ਭਾਜਪਾ ਨੇ ਲਾਇਆ ਸੀ। ਉੱਥੋਂ ਸਾਰੀ ਕਹਾਣੀ ਖਰਾਬ ਹੋਈ, ਤੇ ਕਹਾਣੀ ਇੱਥੋਂ ਵੀ ਖਰਾਬ ਹੋਈ। ਹੁਣ ਕੀ ਹੋਇਆ? ਰਾਤ, ਅੱਧੀ ਰਾਤ DGP ਬਦਲ ਦਿੱਤੇ ਗਏ ਆ। DGP ਲਾਏ ਗਏ ਆ ਇੱਕ ਬੇਹੱਦ ਇਮਾਨਦਾਰ ਆਫਿਸਰ ਔਰ ਆਪਣੇ ਕੰਮ ਪ੍ਰਤੀ ਬੇਹੱਦ ਕਮਿਟਡ ਵਿਅਕਤੀ, ਸਿਧਾਰਥ ਚਟੋਪਾਧਿਆ। ਸਿਧਾਰਥ ਚਟੋਪਾਧਿਆ ਹੁਰੀ ਇਸ ਤਰ੍ਹਾਂ ਦੇ ਆਫਿਸਰ ਨੇ ਜਿਹਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਵੀ ਬਹੁਤ ਯਕੀਨ ਕਰਦੀ ਹੈ। ਕੋਈ ਇਨਵੈਸਟੀਗੇਸ਼ਨ ਹੋਵੇ ਜਿੱਥੇ ਹਾਈ ਕੋਰਟ ਨੇ ਡਿਊਟੀ ਲਾਉਣੀ ਹੋਵੇ, ਤਾਂ ਉੱਥੇ ਉਹ ਸਿਧਾਰਥ ਚਟੋਪਾਧਿਆ ਦਾ ਨਾਮ ਹੀ ਸਭ ਤੋਂ ਪਹਿਲਾਂ ਲਿਆਉਂਦੀ ਹੈ। ਸਿਧਾਰਥ ਚਟੋਪਾਧਿਆ ਪੰਜਾਬ ਪੁਲਿਸ ਦੇ ਨਵੇਂ ਮੁਖੀ ਬਣਾ ਦਿੱਤੇ ਗਏ ਨੇ। UPSC ਦੇ ਕੋਲੇ ਜਿਹੜਾ ਪੈਨਲ ਗਿਆ, ਉਹ 21 ਤਰੀਕ ਨੂੰ ਉਹਦੀ ਰਿਪੋਰਟ ਆਉਣੀ ਹੈ। ਉਹਦੇ 'ਚ ਕੋਈ ਮੁਸ਼ਕਲ ਆਉਣ ਦੀ ਸੰਭਾਵਨਾ ਨਹੀਂ। ਉਹਦਾ ਕਾਰਨ ਇਹ ਆ ਕਿ ਸਿਧਾਰਥ ਚਟੋਪਾਧਿਆ ਹਰ ਚੀਜ਼ ਜਿਹੜੀ ਆ ਉਹ ਫੁੱਲਫਿਲ ਕਰਦੇ ਆ। ਔਰ ਇਹ 86 ਬੈਚ ਦੇ ਆ। ਜਿਹੜੇ ਇਕਬਾਲਪ੍ਰੀਤ ਸਿੰਘ ਸੋਤਾ ਲਾਏ ਗਏ ਸੀ, ਉਹ 88 ਬੈਚ ਦੇ ਆ। ਸੀਨੀਅਰਟੀ ਦੇ ਹਿਸਾਬ ਦੇ ਨਾਲ ਬਣਦੀ ਹੀ ਇਹ ਅਹੁਦਾ ਜਿਹੜਾ ਬਣਦਾ ਹੀ ਸਿਧਾਰਥ ਚਟੋਪਾਧਿਆ ਹੋਰਾਂ ਦਾ ਸੀਗਾ, ਪਰ ਦਿੱਤਾ ਨਹੀਂ ਗਿਆ ਸੀਗਾ ਉਹਨਾਂ ਨੂੰ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਦੋਂ ਅਸਤੀਫਾ ਦਿੱਤਾ, ਤੇ ਉਹ ਅਸਤੀਫਾ ਵੀ ਇਹਨਾਂ ਦੋ ਅਹਿਮ ਅਹੁਦਿਆਂ ਦੇ ਉੱਤੇ ਸੀ। ਇੱਕ ਤਾਂ ਐਡਵੋਕੇਟ ਜਨਰਲ ਦੇ ਉੱਤੇ। ਐਡਵੋਕੇਟ ਜਨਰਲ ਵਾਲਾ ਮਾਮਲਾ ਵੀ ਸਭ ਨੂੰ ਪਤਾ ਹੈ ਕਿ ਮੁੜ ਕੇ ਪਿਛਲ ਪੈਰੀ ਮੁੜਨਾ ਪਿਆ। ਫਿਰ ਉਹੀ ਪਟਵਾਲੀਆ ਲਾਉਣਾ ਪੈ ਗਿਆ, ਕਿਉਂਕਿ ਜਿਹੜੇ APS ਦਿਓਲ ਲਾਏ ਉਹ ਤਾਂ ਸਮੇਧ ਸੈਣੀ ਦੇ ਵਕੀਲ ਨਿਕਲੇ। ਹੁਣ ਜਦੋਂ ਇਕਬਾਲਪ੍ਰੀਤ ਸਿੰਘ ਸੋਹਤਾ ਲਾਤੇ, ਤੇ ਪੁਲਿਸ ਇੱਕ ਕਿਸਮ ਦੇ ਨਾਲ ਹਾਲਾਤ ਇਹ ਬਣ ਗਏ ਕਿ ਪੁਲਿਸ ਵਾਲੇ, ਕੋਈ ਹਸਪੀਟਲ 'ਚ ਦਾਖਲ ਹੁੰਦਾ ਫਿਰਦਾ, ਕੋਈ ਸਾਫ਼ ਜਵਾਬ ਦੇਈ ਜਾਂਦਾ ਕਿ ਮੈਂ ਨਹੀਂ ਕਰ ਸਕਦਾ। ਤੇ ਇਉਂ ਲੱਗਿਆ ਕਿ ਪਕੜ ਹੀ ਖਤਮ ਹੋ ਗਈ ਐਡਮਿਨਿਸਟ੍ਰੇਸ਼ਨ ਤੋਂ, ਪੰਜਾਬ ਸਰਕਾਰ ਦੀ। ਉਹਦੇ ਕਰਕੇ ਇਹ ਵੱਡਾ ਫੈਸਲਾ ਲਿਆ ਗਿਆ। ਇਸ ਗੱਲ ਦੀ ਉਮੀਦ ਹੈ ਕਿ ਅੱਜ ਭਲਕੇ ਅੱਜ ਖੁੱਲ ਜਾਵੇ। ਜਿਹੜੀ ਰਿਪੋਰਟ ਹੈ STF ਦੀ ਪਈ,
ਉਹ ਪੰਜਾਬ ਸਰਕਾਰ ਨੂੰ ਖੋਲ੍ਹਣੀ ਪੈਣੀ ਹੈ। ਇਹਦੇ ਉੱਤੇ ਜਿਹੜਾ ਰਿਪੋਰਟ ਖੁੱਲਣ ਤੋਂ ਬਾਅਦ ਇਹਦੇ ਉੱਤੇ ਕਾਰਵਾਈ ਹੋਣ ਦੇ ਇਸ ਵੇਲੇ ਪੂਰੇ ਅਸਾਰ ਬਣ ਗਏ ਨੇ। ਅੱਧੀ ਰਾਤ ਨੂੰ ਡੀਜੀਪੀ ਨੂੰ ਬਦਲਣਾ ਇਹ ਇਸ ਪਾਸੇ ਵੱਲ ਇਸ਼ਾਰਾ ਹੈ ਕਿ ਡਰੱਗ ਕੇਸ ਵਾਲੇ ਮਾਮਲੇ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਕੋਲੇ ਕੋਈ ਰਾਹ ਨਹੀਂ ਬਚਿਆ ਕਿ ਉਹ ਇਸ ਮਾਮਲੇ ਦੇ ਉੱਤੇ ਲੋਕਾਂ ਨੂੰ ਜਵਾਬ ਦੇਣ ਦੇ ਵਾਸਤੇ ਕੁਝ ਨਾ ਕੁਝ ਕਾਰਵਾਈ ਕਰੇ। ਇਹ ਕਾਰਵਾਈ ਕੀ ਹੋਊਗੀ ਅਜੇ ਕੁਝ ਵੀ ਅਗਾਊਂ ਅਟਕਲਾਂ ਲਾਉਣ ਵਾਲੀ ਗੱਲ ਹੋਊਗੀ, ਇਹ ਸਿਰੇ ਚੜ੍ਹਦੀ ਹੈ ਜਾਂ ਨਹੀਂ। ਪਰ ਇੱਕ ਗੱਲ ਜ਼ਰੂਰ ਹੈ, ਸਿਧਾਰਥ ਚਟੋਪਾਧਿਆਏ ਇਮਾਨਦਾਰ ਤੇ ਜਿਹੜੇ ਕਮਿਟਡ ਆਫੀਸਰ ਨੇ, ਇਹ ਹੋ ਸਕਦਾ ਕਿ ਉਹਨਾਂ ਦੀ ਜਿਹੜੀ ਪਕੜ ਹੈ ਉਹ ਪੰਜਾਬ ਪੁਲਿਸ ਦੇ ਉੱਤੇ ਦੁਬਾਰਾ ਤੋਂ ਬਣ ਜਾਵੇ, ਜਿਹੜੀ ਕਿ ਇਕਬਾਲਪ੍ਰੀਤ ਸਿੰਘ ਸੋਹਤਾ ਹੋਰਾਂ ਦੇ ਲੱਗਣ ਦੇ ਨਾਲ ਖਤਮ ਹੋ ਗਈ ਹੈ। ਇਹਦੇ ਚ ਜੇ ਇਸ ਕਰਕੇ ਹੁਣ ਲੱਗੀ ਹੋਈ ਆ ਕਿ ਦਿਨ ਨਹੀਂ ਹੈਗੇ ਬਹੁਤੇ, ਜੇ ਤਾਂ ਅਗਲੇ 2-4 ਦਿਨਾਂ ਦੇ ਵਿੱਚ ਕੋਈ ਵੱਡੀ ਕਾਰਵਾਈ ਨੂੰ ਅੰਜਾਮ ਉਹ ਦਿੰਦੇ ਆ ਤੇ ਫਿਰ ਇਹ ਪਕੜ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਣ ਸਕਦੀ ਹੈ। ਨਹੀਂ ਤਾਂ ਅਦਰਵਾਈਜ਼ ਕਾਂਗਰਸ ਦਾ ਗ੍ਰਾਫ ਵੀ ਡੇ ਬਾਈ ਡੇ ਹੇਠਾਂ ਤੁਰਿਆ ਜਾ ਰਿਹਾ ਜੀ ਜੀ ਕੀਤਾ ਹੀ ਕੁਛ ਨਹੀਂ ਜੀ ਪਿਛਲੇ 4.5 ਸਾਲ ਦੇ ਵਿੱਚ। ਤੇ ਜਿਹੜਾ ਇੱਕ ਕਾਰਵਾਈ ਸੀਗੀ ਅਜੇ ਮਿਸ਼ਰਾ ਦੇ ਅਸਤੀਫੇ ਦੀ, ਵਿਰੋਧੀ ਧਿਰਾਂ ਵੱਲੋਂ ਉਸ ਦਾ ਕੀ ਚੱਲ ਰਿਹਾ ਹੈ? ਐਕਚੁਅਲੀ ਜਿਹੜਾ ਇਹ ਲਖੀਮਪੁਰ ਖੀਰੀ ਹਿੰਸਾ ਵਾਲਾ ਮਾਮਲਾ ਹੈ, ਸਿੱਟ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਮਾਮਲਾ ਇਸ ਵੇਲੇ ਬਹੁਤ ਭਖਿਆ ਹੋਇਆ ਜੀ। ਕਿਉਂਕਿ ਇੱਕ ਇਹਦਾ ਕਾਰਨ ਭਖਣ ਦਾ ਸਿੱਟ ਦੀ ਰਿਪੋਰਟ ਤੇ ਦੂਜਾ ਕਾਰਨ ਇਹ ਕਿ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ। ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਇਸ ਰਿਪੋਰਟ ਦਾ ਆਉਣਾ ਇਹ ਵਿਰੋਧੀ ਧਿਰ ਦੇ ਕੋਲੇ ਇੱਕ ਵੱਡਾ ਮੁੱਦਾ ਆ ਗਿਆ। ਲਖੀਮਪੁਰ ਖੀਰੀ ਹਿੰਸਾ ਦੇ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ, ਜਿਨੇ ਪੱਤਰਕਾਰਾਂ ਨੂੰ ਵੀ ਟਿੱਚ ਜਾਣਿਆ ਸੀ ਪਿਛਲੇ ਦਿਨੀ, ਉਹਦੇ ਮਗਰ ਮਾਰਨ ਤੱਕ ਪਿਆ। ਇਹ ਐਡੇ ਅਹੁਦੇ ਦੇ ਉੱਤੇ ਬੰਦਾ ਬੈਠਾ ਹੋਵੇ ਤੇ ਇਸ ਤਰ੍ਹਾਂ ਦੀ ਹਰਕਤ ਕਰੇ, ਉਹ ਆਪਣੇ ਆਪ ਦੇ ਵਿੱਚ ਸਵਾਲ ਸੀ। ਹੁਣ ਵਿਰੋਧੀ ਧਿਰਾਂ ਨੇ ਲਗਾਤਾਰ ਇਸ ਮਾਮਲੇ ਦੇ ਉੱਤੇ ਦਬਾਅ ਬਣਾਇਆ ਹੋਇਆ ਸਰਕਾਰ ਦੇ ਉੱਤੇ। ਰਾਹੁਲ ਗਾਂਧੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਜੇ ਮਿਸ਼ਰਾ ਟੈਨੀ ਅਪਰਾਧੀ ਹੈ। ਇਹ ਕਿਹਾ ਕਿ ਉਹਨੂੰ ਕੇਂਦਰੀ ਵਜ਼ਾਰਤ ਦੇ ਵਿੱਚੋਂ ਤੁਰੰਤ ਲਾਂਭੇ ਕੀਤਾ ਜਾਵੇ। ਇਹ ਵੀ ਕਿਹਾ ਕਿ ਮਿਸ਼ਰਾ ਲਖੀਮਪੁਰ ਖੀਰੀ ਹਿੰਸਾ ਦੇ ਵਿੱਚ ਸ਼ਾਮਲ ਸੀ, ਇਸ ਕਰਕੇ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਉਹਨਾਂ ਨੇ ਕਿ ਲਖੀਮਪੁਰ ਖੀਰੀ ਦੇ ਵਿੱਚ ਹੋਏ ਜਿਹੜੇ ਕਤਲ ਸੀਗੇ ਉਹਨਾਂ ਦੇ ਵਿੱਚ ਮੰਤਰੀ ਦੀ ਸ਼ਮੂਲੀਅਤ ਹੈ। ਇਹ ਵੀ ਆਖੀ ਗਈ ਕਿ ਇਹਦੇ ਪਿੱਛੇ, ਜਦੋਂ ਹੁਣ ਸਿੱਟ ਨੇ ਇਹ ਕਹਿਤਾ ਕਿ ਇੱਕ ਵੱਡੀ ਸਾਜ਼ਿਸ਼ ਸੀ, ਤਾਂ ਇਹ ਕਿਵੇਂ ਹੋ ਸਕਦਾ ਕਿ ਇਸ ਸਾਜ਼ਿਸ਼ ਦੇ ਵਿੱਚ ਉਹ ਵਿਅਕਤੀ ਸ਼ਾਮਲ ਨਾ ਹੋਵੇ ਜਿਹੜਾ ਕਿ ਸ਼ਰੇਆਮ ਧਮਕੀਆਂ ਦਿੰਦਾ ਸੀਗਾ ਔਰ ਵੀਡੀਓ ਦੇ ਰੂਪ ਦੇ ਵਿੱਚ ਕਿ ਮੈਂ ਤਾਂ 2 ਮਿੰਟਾਂ 'ਚ ਸਿੱਧੇ ਕਰ ਦੂੰਗਾ, ਤੁਸੀਂ ਮੇਰਾ ਪਿਛੋਕੜ ਨਹੀਂ ਜਾਣਦੇ। ਕੱਲ ਲੋਕ ਸਭਾ ਦੀ ਕਾਰਵਾਈ ਵੀ ਵਿਰੋਧੀ ਧਿਰ ਨੇ ਨਹੀਂ ਚੱਲਣ ਦਿੱਤੀ, ਰਾਜ ਸਭਾ ਦੀ ਕਾਰਵਾਈ ਵੀ ਨਹੀਂ ਚੱਲਣ ਦਿੱਤੀ। ਦੋਨਾਂ ਥਾਵਾਂ ਦੇ ਉੱਤੇ ਉੱਪਰਲੇ ਤੇ ਹੇਠਲੇ ਸਦਨ ਦੇ ਵਿੱਚ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਨੂੰ। ਸਰਕਾਰ ਕੁੜਕੀ ਚੜੀ ਹੋਈ ਹੈ ਕੇਂਦਰ ਦੀ। ਜੇ ਉਹ ਟੈਨੀ ਨੂੰ ਲਾਂਭੇ ਕਰਦੀ ਹੈ ਤੇ ਟੈਨੀ ਜਿਹੜੇ ਸਮਾਜ ਦੇ ਵਿੱਚੋਂ ਆਉਂਦਾ, ਉਹਨੂੰ ਇਹ ਲੱਗਦਾ ਕਿ ਉਹਦੇ ਨਾਲ ਉਹਦੀਆਂ ਵੋਟਾਂ ਘਟਣਗੀਆਂ। ਪਰ ਇਹਦਾ ਦੂਜਾ ਪੱਖ ਇਹ ਆ ਕਿ ਲਖੀਮਪੁਰ ਖੀਰੀ ਵਾਲੀ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਵਿਰੋਧ, ਜਦੋਂ ਹੁਣ ਸਮਝੌਤਾ ਵੀ ਹੋ ਚੁੱਕਿਆ ਹੋਇਆ, ਸਰਕਾਰ ਨੇ ਮੰਗਾਂ ਮੰਨ ਲਈਆਂ ਹੋਈਆਂ, ਉਹਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਪ੍ਰਤੀ ਰੋਸ ਇਸ ਘਟਨਾ ਦੀ ਰਿਪੋਰਟ ਆਉਣ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਜਾਰੀ ਹੈ। ਕਾਂਗਰਸ ਨੂੰ ਵੀ ਇਸ ਗੱਲ ਦਾ ਪਤਾ ਕਿ ਜੇ ਉਹ ਇਸ ਮੁੱਦੇ ਨੂੰ ਭਖਾ ਕੇ ਰੱਖਦੀ ਹੈ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦਾ ਰਾਹ ਹੋਰ ਔਖਾ ਹੋ ਜਾਊਗਾ, ਜਿਹਨੂੰ ਕਿ ਪਹਿਲਾਂ ਹੀ ਚੁਫੇਰੇ ਤੋਂ ਲਗਭਗ ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਡੇ ਬਾਈ ਡੇ ਘੇਰਦੇ ਤੁਰੇ ਜਾ ਰਹੇ। ਬਿਲਕੁਲ ਜੀ, ਉੱਥੇ ਤਾਂ ਇਹ ਘਿਰਨੇ ਵੀ ਚਾਹੀਦੇ ਆ, ਬਹੁਤ ਜ਼ਰੂਰੀ ਹੈਗਾ ਆ। ਤੇ ਅੱਗੇ ਕਾਂਗਰਸ ਦੀ ਗੱਲ ਕੀਤੀ ਆ, ਮੁੜ ਕੇ ਪੰਜਾਬ ਕਾਂਗਰਸ ਦੀ ਚੋਣ ਕਮੇਟੀ ਦੀ ਇਹ ਗੱਲ ਕਰੀਏ, ਉਹਨਾਂ ਵੱਲੋਂ ਵੀ ਮੀਟਿੰਗ। ਦੇਖੋ, ਇਹ ਮੀਟਿੰਗਾਂ ਜਿਹੜੀਆਂ
ਕਾਂਗਰਸ ਦੇ ਵੱਲੋਂ ਜਾਰੀ ਨੇ। ਕਮੇਟੀਆਂ ਬੜੀਆਂ ਬਣੀਆਂ ਨੇ, ਇੱਕ ਕਮੇਟੀ ਦੀ ਮੀਟਿੰਗ, ਦੂਜੀ ਦੀ, ਤੀਜੀ ਦੀ, ਇੱਕ ਦੂਜੇ ਨੂੰ ਉਹਨਾਂ ਮੀਟਿੰਗਾਂ ਦੇ ਵਿੱਚ ਸੱਦ ਰਹੇ ਆ ਇਹ, ਔਰ ਸੱਦ ਕੇ ਹਰੇਕ ਕੋਈ ਆਪਣੇ ਆਪ ਨੂੰ ਜਿਹੜਾ ਸੁਪਰ ਉਹ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ। ਇਹਦੇ ਵਿੱਚ ਐਪਲੀਕੇਸ਼ਨਸ ਮੰਗੀਆਂ ਗਈਆਂ ਨੇ 10,000 ਰੁਪਏ ਦਾ ਲਾ ਕੇ, ਜਿਹੜਾ ਜਿਹਦਾ ਡਰਾਫਟ ਦੇਣਾ ਕਾਂਗਰਸ ਦੇ ਅਪਲਾਈ ਕਰਨ ਦੇ ਵਾਸਤੇ। ਅਪਲਾਈ ਕੀ ਜਿਨ੍ਹਾਂ ਨੂੰ ਯੈਸ ਹੋਈ ਆ ਉਹਨਾਂ ਤੋਂ ਬਿਨਾਂ ਵੀ ਕੋਈ ਕਰਨਗੇ ਇੱਕ, ਕਿਉਂਕਿ ਇੱਕ ਹਲਕੇ ਦੇ ਵਿੱਚੋਂ ਕਈ ਐਪਲੀਕੇਸ਼ਨਸ ਆਉਣ ਦੇ ਆਸਾਰ ਨੇ। ਜਿਹੜੇ ਕੁਲਜੀਤ ਸਿੰਘ ਨਾਗਰਾ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਦੂਜੀਆਂ ਵਿਰੋਧੀ ਧਿਰਾਂ ਦੇ ਵੱਡੇ ਆਗੂਆਂ ਦੇ ਖਿਲਾਫ ਖੜਾ ਕੀਤਾ ਜਾਵੇ। ਵੈਸੇ ਇਹਦੇ ਅਸਾਰ ਤਾਂ ਹੈ ਨਹੀਂ ਗੇ, ਪਰ ਕੁਲਜੀਤ ਸਿੰਘ ਨਾਗਰਾ ਹੋਰਾਂ ਨੇ ਜ਼ਰੂਰ ਇਹ ਸੁਝਾਅ ਦਿੱਤਾ ਕਿ ਜਿਹੜੇ ਉਮੀਦਵਾਰ ਜੇ ਖੜੇ ਕੀਤੇ ਜਾਂਦੇ ਆ ਵੱਡੇ, ਤਾਂ ਉਹਦੇ ਨਾਲ ਇੱਕ ਜਿਹੜੀ ਆ ਉਹ ਫਾਈਟ ਬਣ ਸਕਦੀ ਆ ਵੱਡੀ। ਦੂਜਾ, ਇਹਦੇ ਵਿੱਚ ਜਿਹੜਾ ਜਿਵੇਂ ਅਕਸਰ ਕੀਤਾ ਜਾਂਦਾ ਕਿ ਮੀਟਿੰਗ ਸਾਰੀ ਕਰਕੇ ਫਿਰ ਸਾਰੇ ਅਧਿਕਾਰ ਦੇ ਦਿਓ ਹਾਈ ਕਮਾਂਡ ਨੂੰ। ਹਾਈ ਕਮਾਂਡ ਨੂੰ ਅਧਿਕਾਰ ਦੇ ਦਿੱਤੇ ਗਏ ਔਰ ਸੋਨੀਆ ਗਾਂਧੀ ਹੋਰਾਂ ਨੂੰ, ਤੇ ਸੋਨੀਆ ਗਾਂਧੀ ਹੋਰੀ ਫਾਈਨਲ ਫੈਸਲਾ ਲੈਣਗੇ। ਇਹ ਜਿਹੜੀ ਕਮੇਟੀ ਆ ਸਕਰੀਨਿੰਗ ਕਮੇਟੀ ਪੰਜਾਬ ਦੀ, ਉਹ ਅਗਲੇ 2 ਦਿਨਾਂ ਦੇ ਦੌਰਾਨ ਮੀਟਿੰਗਾਂ ਕਰਕੇ ਸ਼ਾਰਟ ਲਿਸਟ ਕਰੂਗੀ ਜਿਹੜੇ ਨਾਮ ਆਉਣਗੇ, ਤੇ ਉਹ ਫਾਈਨਲ ਫਿਰ ਲਿਸਟ ਜਿਹੜੀ ਆ ਉਹ ਹਾਈ ਕਮਾਂਡ ਲਿਆਊਗੀ। ਇਹ ਕਿਹਾ ਜਾ ਰਿਹਾ ਹੈ ਕਿ ਇਸ ਵੇਲੇ ਕਾਂਗਰਸ ਦੇ ਵਿੱਚ, ਪੰਜਾਬ ਕਾਂਗਰਸ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਫਿਕਰਮੰਦੀ ਪਾਈ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਰੈਲੀਆਂ ਦੇ ਵਿੱਚ ਆਪੋ ਧਾਪੀ ਮਚ ਗਈ ਹੈ, ਕੋਈ ਆਪਣਾ ਉਮੀਦਵਾਰ ਐਲਾਨੀ ਜਾਂਦਾ, ਕੋਈ ਆਪਣਾ ਉਮੀਦਵਾਰ ਐਲਾਨੀ ਜਾਂਦਾ। ਜੇ ਉਮੀਦਵਾਰਾਂ ਦੀ ਲਿਸਟ ਛੇਤੀ ਜਾਰੀ ਨਹੀਂ ਹੁੰਦੀ ਤੇ ਕਾਂਗਰਸ ਇਸ ਮਸਲੇ ਦੇ ਉੱਤੇ ਪਛੜ ਸਕਦੀ ਹੈ। ਇਹ ਸੁਝਾਅ ਇਸ ਮੀਟਿੰਗ ਦੇ ਵਿੱਚ ਦਿੱਤੇ ਗਏ ਨੇ। ਇਹ ਵੀ ਰਿਹਾ ਕਿ ਦਿਖਾਉਣ ਦੇ ਵਾਸਤੇ ਕਹਿ ਲਓ ਤੁਸੀਂ ਕਿ ਕਈ ਜਿਹੜੇ ਆਗੂ ਨੇ ਜਿਨ੍ਹਾਂ ਦੇ ਵਿੱਚ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਬਹੁਤੇ, ਉਹ ਇੱਕ ਮੀਟਿੰਗ ਦੇ ਵਿੱਚ ਤਾਂ ਇਕੱਠੇ ਦਿਸੇ ਆ। ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਹੰਸਪਾਲ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਮਹਿੰਦਰ ਸਿੰਘ KP, ਲਾਲ ਸਿੰਘ, ਇਹ ਸਾਰੇ ਇੱਕ ਮੀਟਿੰਗ ਦੇ ਵਿੱਚ ਨਜ਼ਰ ਆਏ ਔਰ ਵਿਖਾਉਣ ਦੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਕਾਂਗਰਸ ਇਕਜੁੱਟ ਹੈ ਨਹੀਂ। ਜਿੱਥੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਉਹ ਚੀਜ਼ ਹੁੰਦੀ ਨਹੀਂ ਹੈਗੀ। ਤੇ ਕਿ ਕੇਜਰੀਵਾਲ ਦੀ ਗੱਲ ਕਰੀਏ ਤਾਂ ਉਸ ਵੱਲੋਂ ਚੰਨੀ ਦੇ ਉੱਤੇ ਹਮਲੇ, ਉਹ ਵੀ ਬਾਦਲਾਂ ਦੇ ਗੜ੍ਹ ਵਿੱਚ। ਦੇਖੋ, ਇਸ ਵੇਲੇ ਜੇ ਦੇਖਿਆ ਜਾਵੇ ਤਾਂ ਜਿਹੜਾ 2017 ਤੋਂ ਸਬਕ ਸਿੱਖਿਆ ਕਹਿ ਲਓ, ਜਾਂ ਉਹਦੇ ਉਸ ਤਰੀਕੇ ਦੇ ਨਾਲ ਜਿੰਨਾ ਰੌਲਾ ਪਿਛਲੀ ਵਾਰ 17 ਦੇ ਵਿੱਚ ਆਮ ਆਦਮੀ ਪਾਰਟੀ ਪਾਉਂਦੀ ਸੀ, ਚਾਹੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਹੈ ਜਾਂ ਦੂਜੇ ਤੀਜੇ ਸਾਧਨਾਂ ਦੇ ਰਾਹੀਂ, ਇਸ ਵਾਰੀ ਉਹ ਰੌਲਾ ਨਾ ਪਾ ਕੇ ਤੇਜ਼ੀ ਦੇ ਨਾਲ ਸਾਰੇ ਜਗ੍ਹਾ ਦੇ ਉੱਤੇ ਕੰਮ ਕਰਦੀ ਨਜ਼ਰ ਆ ਰਹੀ ਹੈ। ਜਲੰਧਰ ਦੇ ਵਿੱਚ ਜਿਹੜੀ ਦੁਆਬੇ ਦੇ ਖੇਤਰ ਦੇ ਵਿੱਚ ਤੇ ਮਾਝੇ ਦੇ ਖੇਤਰ ਦੇ ਵਿੱਚ ਲਗਾਤਾਰ ਆਪਣੀਆਂ ਸਰਗਰਮੀਆਂ ਵਧਾ ਰਹੀ ਆ ਉਹ, ਕਿਉਂਕਿ ਇੱਥੋਂ ਮਾਰ ਖਾਧੀ ਪਿਛਲੀ ਵਾਰੀ ਪਾਰਟੀ ਨੇ। ਇਹ ਕਿਹਾ ਜਾ ਰਿਹਾ ਹੈ ਕਿ ਜਿੱਥੇ ਭਾਜਪਾ ਦੇ ਗੜ੍ਹ ਪਠਾਨਕੋਟ ਦੇ ਵਿੱਚ ਉਹ ਯਤਨ ਕਰ ਰਹੀ ਹੈ ਕਿ ਉੱਥੇ ਇਸ ਵਾਰੀ ਕੁਛ ਨਾ ਕੁਛ ਹਿਲਜੁਲ ਕੀਤੀ ਜਾਵੇ, ਉੱਥੇ ਕਾਂਗਰਸ ਦਾ ਗੜ੍ਹ ਦੁਆਬਾ ਜਿਹੜਾ, ਉੱਥੇ ਵੀ ਉਹ ਯਤਨਸ਼ੀਲ ਹੈ। ਇਹ ਗੱਲ ਲੋਕਾਂ ਦੇ ਵਿੱਚ ਕਿੰਨੀ ਕੁ ਪ੍ਰਚਲਿਤ ਹੋਊਗੀ, ਦੇਖੋ ਅਜੇ ਤਾਂ ਨਹੀਂ ਕੁਝ ਵੀ ਕਿਹਾ ਜਾ ਸਕਦਾ ਕਿ ਇਹ ਗੱਲ ਲੋਕਾਂ 'ਚ ਸਿੰਕ ਕਰ ਗਈ, ਪਰ ਕਰ ਜ਼ਰੂਰ ਰਹੀ ਆ ਕਿ ਲੁੱਟੇ ਪੁੱਟੇ ਤਾਂ ਜਾ ਹੀ ਰਹੇ ਆ, ਵੀ ਇੱਕ ਵਾਰੀ ਮੌਕਾ ਦੇ ਕੇ ਦੇਖ ਲਓ। ਜੇ ਇਹ ਗੱਲ ਲੋਕਾਂ ਦੇ ਵਿੱਚ ਸਿੰਕ ਕਰ ਗਈ ਤੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਊਗੀ। ਮਾਲਵੇ ਦੇ ਖੇਤਰ ਦੇ ਵਿੱਚ ਲੰਬੀ ਹਲਕਾ ਬਹੁਤ ਅਹਿਮ ਹੈ। ਲੰਬੀ ਹਲਕਾ ਇਸ ਕਰਕੇ ਅਹਿਮ ਹੈ ਕਿ ਇਹ ਬਾਦਲਾਂ ਦਾ ਗੜ੍ਹ ਹੈ। ਲੰਬੀ ਤੋਂ ਇਸ ਵਾਰੀ ਕਿਹਨੇ ਚੋਣ ਲੜਨੀ ਹੈ, ਅਜੇ ਬਾਦਲ ਪਰਿਵਾਰ ਦੇ ਵਿੱਚੋਂ ਕਿਸੇ ਦਾ ਨਾਮ ਫਾਈਨਲ ਨਹੀਂ ਹੋਇਆ। ਚੱਲੀ ਤਾਂ ਇਹ ਜਾਂਦਾ ਕਿ ਪ੍ਰਕਾਸ਼ ਸਿੰਘ ਬਾਦਲ ਹੁਰੀ ਚੋਣ ਲੜਨਗੇ। ਜੇ ਪ੍ਰਕਾਸ਼ ਸਿੰਘ ਬਾਦਲ ਹੁਰੀ ਚੋਣ ਨਹੀਂ ਲੜਦੇ ਤੇ ਫਿਰ ਉਹਨਾਂ ਦੇ ਪਰਿਵਾਰ ਚੋਂ ਕੌਣ ਚੋਣ ਲੜੂਗਾ, ਇਹ ਵੱਡਾ ਸਵਾਲ ਹੈ।
ਪਿਛਲੀ ਵਾਰੀ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਤਾਉਣ ਦੇ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੁਰੀ ਉਚੇਚੇ ਤੌਰ ਤੇ ਲੰਬੀ ਤੋਂ ਚੋਣ ਲੜਨ ਲਈ ਗਏ ਸੀ। ਜਿਵੇਂ ਰਵਨੀਤ ਸਿੰਘ ਬਿੱਟੂ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਨੂੰ ਜਿਤਾਉਣ ਦੇ ਵਾਸਤੇ ਗਿਆ ਸੀ। ਐਤਕੀ ਕੈਪਟਨ ਅਮਰਿੰਦਰ ਸਿੰਘ ਤਾਂ ਹੈ ਨਹੀਂ, ਇਸ ਕਰਕੇ ਬਾਦਲ ਪਰਿਵਾਰ ਦਾ ਰਾਹ ਕਿੰਨਾ ਕੁ ਔਖਾ ਹੁੰਦਾ ਆ ਇਹ ਆਉਂਦੇ ਦਿਨ ਦੱਸਣਗੇ। ਜਿਹੜਾ ਉੱਥੋਂ ਉਮੀਦਵਾਰ ਦਿੱਤਾ ਹੋਇਆ ਆਮ ਆਦਮੀ ਪਾਰਟੀ ਨੇ, ਉਸ ਪਰਿਵਾਰ ਦਾ ਆਧਾਰ ਇਸ ਏਰੀਏ ਦੇ ਵਿੱਚ ਵਾਵਾ ਹੈ ਤੇ ਚੰਗਾ ਆਧਾਰ ਹੈ। ਇਹ ਖੁੱਡੀਆਂ ਪਰਿਵਾਰ ਹੈ। ਗੁਰਮੀਤ ਸਿੰਘ ਖੁੱਡੀਆਂ ਜਿਹੜੇ ਇਥੋਂ ਉਮੀਦਵਾਰ ਬਣਾਏ ਹੋਏ ਨੇ ਲੰਬੀ ਤੋਂ, ਅਰਵਿੰਦ ਕੇਜਰੀਵਾਲ ਹੋਰਾਂ ਨੇ ਬਾਦਲਾਂ ਦੇ ਗੜ੍ਹ ਦੇ ਵਿੱਚ ਜਾ ਕੇ ਹਮਲੇ ਜਿਹੜੇ ਕੀਤੇ ਉਹ ਚਰਨਜੀਤ ਸਿੰਘ ਚੰਨੀ ਤੇ ਕੀਤੇ। ਬਾਦਲਾਂ ਦੇ ਪ੍ਰਤੀ ਇੰਨੇ ਹਮਲਾਵਰ ਉਹ ਨਹੀਂ ਹੋਏ। ਹਾਂ, ਭਗਵੰਤ ਮਾਨ ਹੋਰਾਂ ਨੇ ਇੱਥੇ ਜਿਹੜੇ ਬਾਦਲ ਪਰਿਵਾਰ ਦੇ ਉੱਤੇ ਆਪਣੇ ਹਮਲੇ ਜ਼ਰੂਰ ਜਾਰੀ ਰੱਖੇ। ਜਿਹੜੇ ਚੰਨੀ ਸਰਕਾਰ ਦੇ ਉੱਤੇ ਜਿਹੜੇ ਸੀ ਉਹ ਸ਼ਬਦੀ ਹਮਲੇ ਕਰਦਿਆਂ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਪੰਜਾਬ ਦਾ 1,70,000 ਕਰੋੜ ਰੁਪਏ ਦਾ ਸਾਲਾਨਾ ਬਜਟ ਹੈ, ਜਿਹਦੇ ਵਿੱਚੋਂ 20% 34,000 ਕਰੋੜ ਰੁਪਏ ਲੀਡਰ ਢਕਾਰ ਜਾਂਦੇ ਆ। ਇਹ ਕਿਹਾ ਕਿ ਜਿਨ੍ਹਾਂ ਨੇ ਕਰਪਸ਼ਨ ਕੀਤੀ ਆ ਉਹਨਾਂ ਤੋਂ ਇਹ ਪੈਸੇ ਕਢਵਾਏ ਜਾਣਗੇ। ਇਹ ਵੀ ਉਹਨਾਂ ਨੇ ਗੱਲ ਕਹੀ ਕਿ ਐਜੂਕੇਸ਼ਨ ਤੇ ਹੈਲਥ ਸੇਵਾਵਾਂ ਦੇ ਮਾਮਲੇ ਦੇ ਵਿੱਚ ਪੰਜਾਬ ਪਛੜ ਗਿਆ। ਪੰਜਾਬ ਨੂੰ ਮੁੜ ਕੇ ਲੀਹਾਂ ਦੇ ਉੱਤੇ ਲਿਆਂਦਾ ਜਾਊਗਾ। ਇੱਥੇ ਜਿਹੜੇ ਭਗਵੰਤ ਮਾਨ ਹੋਰੀ ਸੀ ਉਹਨਾਂ ਨੇ ਵੀ ਜਿਹੜਾ ਬਾਦਲ ਪਰਿਵਾਰ ਨੂੰ ਘੇਰਿਆ। ਇਹ ਕਿਹਾ ਕਿ ਜਿਹੜੀ ਬਦਲਾਓ ਦੀ ਰਣਨੀਤੀ ਦੇ ਤਹਿਤ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ, ਦਿੱਲੀ ਦੇ ਵਿੱਚ ਕੀਤਾ, ਉਹਦੇ ਤੋਂ ਇਹ ਪਰਿਵਾਰ ਇਸ ਵੇਲੇ ਡਰਿਆ ਹੋਇਆ। ਇਹ ਵੀ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਸੀ ਉਹਦੇ ਵਾਸਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜ਼ਿੰਮੇਵਾਰ ਸਨ। ਔਰ ਇਹ ਕਿਹਾ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਬੇੜਾ ਗਰਕ ਕਰਨ ਦੇ ਵਿੱਚ ਇੱਕ ਅਹਿਮ ਰੋਲ ਨਿਭਾਇਆ। ਮਾਲਵਾ ਖੇਤਰ ਉਹ ਹੈ ਜਿੱਥੋਂ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸਹਿਯੋਗ ਮਿਲਿਆ ਸੀ। ਇਹ ਇੱਥੋਂ ਮਾਲਵੇ ਤੋਂ ਹੁਣ ਦੁਬਾਰਾ ਫੇਰ ਸ਼ੁਰੂ ਲੰਬੀ ਤੋਂ ਕੀਤਾ ਅਰਵਿੰਦ ਕੇਜਰੀਵਾਲ ਹੋਰਾਂ ਨੇ, ਮਾਝੇ ਤੇ ਵਾਇਆ ਦੁਆਬਾ ਹੁੰਦਿਆਂ ਹੋਇਆ। ਸਵਾਲ ਇਹ ਹੈ ਕਿ ਅਗਲੇ ਦਿਨਾਂ ਦੇ ਦੌਰਾਨ ਕਿੰਨੀਆਂ ਕੁ ਫੇਰੀਆਂ ਅਰਵਿੰਦ ਕੇਜਰੀਵਾਲ ਹੋਰਾਂ ਦੀਆਂ ਰਹਿੰਦੀਆਂ ਨੇ। ਦੂਸਰਾ ਇਹ ਕਿ ਇੱਥੇ ਜਿਹੜੀ ਲੋਕਲ ਲੀਡਰਸ਼ਿਪ ਹੈ ਉਹਨੂੰ ਕਿੰਨਾ ਐਕਟਿਵ ਉਹ ਕਰਦੇ ਨੇ, ਕਿਉਂਕਿ ਜੇ ਤੁਸੀਂ 17 ਦੇ ਉੱਤੇ ਨਿਗਾਹ ਮਾਰੋ ਤਾਂ ਸਭ ਤੋਂ ਵੱਧ ਉਸ ਵੇਲੇ ਜਿਹੜੀਆਂ ਐਕਟੀਵਿਟੀਜ਼ ਨਜ਼ਰ ਆਉਂਦੀਆਂ ਸੀਗੀਆਂ ਉਹ ਭਗਵੰਤ ਮਾਨ ਹੋਰਾਂ ਦੀਆਂ ਸੀਗੀਆਂ। ਭਗਵੰਤ ਮਾਨ ਨੇ ਆਪਣੇ ਤੌਰ ਦੇ ਉੱਤੇ ਅਜੇ ਇੰਡੀਵਿਜੂਅਲੀ ਪੰਜਾਬ ਦੇ ਵਿੱਚ ਉਹਨੇ ਸਰਗਰਮ ਨਜ਼ਰ ਨਹੀਂ ਆਉਂਦੇ ਜਿੰਨੇ 17 ਦੇ ਵਿੱਚ ਸੀ। ਅਰਵਿੰਦ ਕੇਜਰੀਵਾਲ ਆਉਂਦੇ ਨੇ ਤੇ ਪੂਰੀ ਪਾਰਟੀ ਸਰਗਰਮ ਨਜ਼ਰ ਆਉਂਦੀ ਹੈ। ਦੂਸਰਾ, ਜਿਹੜੀ ਬਾਕੀ ਲੀਡਰਸ਼ਿਪ ਹੈ ਉਹ ਇੰਨੀ ਕੁ ਘਿਰੀ ਹੋਈ ਆ ਆਪਣੇ ਹਲਕਿਆਂ ਦੇ ਵਿੱਚ ਕਿ ਉਹਨਾਂ ਦੇ ਵਿੱਚੋਂ ਦੂਸਰਾ ਪੰਜਾਬ ਪੱਧਰ ਦਾ ਕੋਈ ਆਗੂ ਹੈ ਨਹੀਂਗਾ ਭਗਵੰਤ ਮਾਨ ਹੋਰਾਂ ਤੋਂ ਸਿਵਾਏ। ਜਿਹੜੇ ਹਰਪਾਲ ਸਿੰਘ ਚੀਮਾ ਨੇ LOP ਬਣਾਏ ਗਏ ਸੀ ਉਹ ਆਪਣੇ ਹਲਕੇ 'ਚ ਘਿਰ ਗਏ ਕਿਉਂਕਿ ਕੀਤਾ ਕੱਖ ਨਹੀਂ। ਬਲਜਿੰਦਰ ਕੌਰ ਹੋਰਾਂ ਦਾ ਵਿਰੋਧ ਲਗਾਤਾਰ ਉਹਨਾਂ ਦੇ ਹਲਕੇ ਦੇ ਵਿੱਚ ਹੋ ਰਿਹਾ। ਤੋ ਇਸ ਕਰਕੇ ਇਹ ਆਪੋ ਆਪਣੇ ਹਲਕਿਆਂ ਦੇ ਵਿੱਚ ਘਿਰ ਗਏ ਹੋਏ ਨੇ। ਲੈ ਦੇ ਕੇ ਜਿਹੜੀ ਟੇਕ ਆ ਉਹ ਆਮ ਆਦਮੀ ਪਾਰਟੀ ਦੀ ਫਿਰ ਉੱਥੇ ਭਗਵੰਤ ਮਾਨ ਹੋਰਾਂ ਦੇ ਉੱਤੇ ਹੀ ਰਹਿਣੀ ਆ, ਉਹਨਾਂ ਦੇ ਉੱਤੇ ਹੀ ਲੱਗਣੀ ਆ। ਪਰ ਇਹ ਡਿਪੈਂਡ ਆ ਕਿ ਉਹ ਕਦੋਂ ਫੁੱਲ ਫਲੈਜ ਸਰਗਰਮ ਹੁੰਦੇ ਆ, ਜਿਵੇਂ 2017 ਦੇ ਵਿੱਚ ਸਰਗਰਮ ਸੀ ਜੀ। ਤੇ ਅੱਗੇ ਪੰਜਾਬ ਦੇ ਵਿੱਚ ਚੋਣ ਕਮਿਸ਼ਨ ਦੀਆਂ ਸਰਗਰਮੀਆਂ ਵੀ ਵੱਧ ਗਈਆਂ, ਗੇੜੇ ਵੱਧ ਗਏ। ਬਿਲਕੁਲ ਜੀ। ਇਹ ਤੁਸੀਂ ਕਹ ਲਓ ਕਿ ਇਸ ਵੇਲੇ ਪੰਜਾਬ ਚੋਣਾਂ ਵਾਲੇ ਪਾਸੇ ਨੂੰ ਗਿੜਦਾ ਜਿਹੜਾ ਉਹ ਜਾ ਰਿਹਾ ਔਰ ਟੌਪ ਗੇਅਰ ਵੱਲ ਨੂੰ ਚੱਲ ਰਿਹਾ। ਜਿਹੜੀਆਂ ਸਿਆਸੀ ਧਿਰਾਂ ਦੀਆਂ ਸਰਗਰਮੀਆਂ ਦੀ ਆਪਾਂ ਜ਼ਿਕਰ ਕਰ ਹੀ ਰਹੇ ਹਾਂ ਕਿ ਕਿਹੜੀ ਸਿਆਸੀ ਪਾਰਟੀ ਕੀ ਕਰ ਰਹੀ ਆ। ਉਂਝ ਵੈਸੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਕਿ ਮੇਰੇ ਕੋਲੇ ਅਜੇ ਬਹੁਤ ਆਪਸ਼ਨਸ ਨੇ ਬਚੀਆਂ ਹੋਈਆਂ ਸਿਆਸਤ ਦੀਆਂ, ਉਹ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਮੀਟਿੰਗ ਕਰ ਰਹੇ ਆ ਨਵੇਂ ਗੱਠਜੋੜ ਨੂੰ ਲੈ ਕੇ। ਸੀਟਾਂ ਦੀ ਲੈ ਦੇ
ਦੇ ਬਾਰੇ ਗੱਲ ਚੱਲ ਰਹੀ ਆ। ਭਾਰਤੀ ਜਨਤਾ ਪਾਰਟੀ ਜਿਹੜੀ ਕਿ ਸਮਝੌਤਾ ਤਾਂ ਕਰ ਚੁੱਕੀ ਆ, ਪਰ ਉਹਦੇ ਪੈਰ ਲੱਗਣੇ ਅਜੇ ਵੀ ਔਖੇ ਜਾਪਦੇ ਪੰਜਾਬ ਦੇ ਵਿੱਚ। ਉਹ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਇਸੇ ਕਰਕੇ ਆਉਣਾ ਚਾਹੁੰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜ਼ਰੂਰ ਸੁਪਨੇ ਵਿਖਾਏ ਹੋਣਗੇ ਉਹਨਾਂ ਨੂੰ ਕਿ ਮੇਰੀ ਤਾਂ ਕਿਸਾਨਾਂ ਦੇ ਵਿੱਚ ਪੈਂਠ ਹੀ ਬੜੀ ਹੈ। ਤੋ ਇਹ ਦੇਖਣਾ ਹੋਊਗਾ ਕਿ ਉਹ ਕਿੰਨੀਆਂ ਸੀਟਾਂ ਭਾਰਤੀ ਜਨਤਾ ਪਾਰਟੀ ਤੋਂ ਲੈਂਦੇ ਆ ਤੇ ਕਿੰਨੀਆਂ ਸੀਟਾਂ ਤੇ ਹਰਾਉਂਦੇ ਆ ਕਾਂਗਰਸ ਦੇ ਉਮੀਦਵਾਰਾਂ ਨੂੰ, ਕਿਉਂਕਿ ਉਹਨਾਂ ਦਾ ਮਕਸਦ ਇਹੀ ਹੈ। ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੈਸਾ, ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਸੂਬਾਈ ਤੇ ਕੇਂਦਰੀ ਏਜੰਸੀਆਂ ਨੂੰ ਸਰਗਰਮੀ ਦੇ ਨਾਲ ਕੰਮ ਕਰਨ ਲਈ ਕਿਹਾ। ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਦੀ ਅਗਵਾਈ ਦੇ ਵਿੱਚ 2022 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਵੇਖਣ ਦੇ ਵਾਸਤੇ ਪੰਜਾਬ ਦੇ ਦੌਰੇ ਦੇ ਉੱਤੇ ਉਹ ਆਪ ਆਏ ਹੋਏ ਨੇ। ਇਹਦੇ ਵਾਸਤੇ ਸੂਬੇ ਦੇ ਮੁੱਖ ਸਕੱਤਰ, ਪੁਲਿਸ ਮੁਖੀ, ਪ੍ਰਮੁੱਖ ਸਕੱਤਰ, ਇਹਨਾਂ ਸਾਰਿਆਂ ਦੇ ਨਾਲ ਮੀਟਿੰਗ ਉਹਨਾਂ ਨੇ ਕੀਤੀ ਹੈ। ਮੁੱਖ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਦੌਰਾਨ ਪੈਸੇ, ਨਸ਼ੇ ਇਹਨਾਂ ਨੂੰ ਵਰਤਣ ਦੇ ਜਿਹੜਾ ਇਲਜ਼ਾਮ ਲੱਗਦੇ ਨੇ ਉਹਨੂੰ ਰੋਕਣ ਦੇ ਯਤਨ ਕੀਤੇ ਜਾਣਗੇ। ਇਹਨਾਂ ਜ਼ਰੂਰ ਹੈ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ, ਜਿਹਦੀ ਕਿ ਹੁਣ ਤਿਆਰੀਆਂ ਵੱਲ ਨੂੰ ਸਟੈਪ ਇਹ ਜਾ ਰਹੇ ਨੇ, ਉਦੋਂ ਬਾਅਦ ਆਪਾਂ ਇਹ ਦੇਖਦੇ ਆ ਕਿ ਨਸ਼ੇ ਵੀ ਫੜੇ ਜਾਂਦੇ ਨੇ ਵੱਡੀ ਗਿਣਤੀ 'ਚ, ਤੇ ਪੈਸਾ ਵੀ ਫੜਿਆ ਜਾਂਦਾ। ਪਰ ਇਹ ਜਦੋਂ ਕੰਟਰੋਲ ਦੇ ਵਿੱਚ ਸਰਕਾਰਾਂ ਦੇ ਹੁੰਦਾ, ਸਿਆਸੀ ਧਿਰਾਂ ਦੇ ਹੁੰਦਾ, ਤੇ ਉਦੋਂ ਕੋਈ ਨਹੀਂ ਜਿਹੜਾ ਉਹ ਪੁੱਛਦਾ। ਜਿਹੜੇ ਮੁੱਖ ਚੋਣ ਕਮਿਸ਼ਨ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਹਾਲ ਦੀ ਘੜੀ ਜਿਹੜੇ ਚੋਣ ਮੈਨੀਫੈਸਟੋ ਨੇ ਉਹਨਾਂ ਨੂੰ ਕਾਨੂੰਨੀ ਜਾਮਾ ਪਹਿਨਾਉਣ ਦੀ ਕੋਈ ਤਜਵੀਜ਼ ਨਹੀਂ ਆ, ਕਿਉਂਕਿ ਇਹ ਗੱਲ ਵੱਡੇ ਪੱਧਰ ਦੇ ਉੱਤੇ ਚੱਲਦੀ ਆ ਕਿ ਜਿਹੜੇ ਚੋਣ ਮੈਨੀਫੈਸਟੋ ਨੇ ਉਹਨਾਂ ਨੂੰ ਸਿਆਸੀ ਧਿਰਾਂ ਨੂੰ ਜਵਾਬਦੇਹੀ ਬਣਾਈ ਜਾਵੇ ਤੇ ਇਹਦੇ ਵਿੱਚ ਇਹ ਜ਼ਰੂਰੀ ਕੀਤਾ ਜਾਵੇ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਜਿਹੜੇ ਵਾਅਦੇ ਕਰਦੀਆਂ ਨੇ ਉਹੀ ਕਰਨ ਜਿਹੜੇ ਪੂਰੇ ਕਰ ਸਕਣ। ਚੋਣ ਕਮਿਸ਼ਨ ਨੇ ਕਿਹਾ ਕਿ ਅਜੇ ਕੋਈ ਤਜਵੀਜ਼ ਨਹੀਂ ਹੈਗੀ। ਮੁੱਖ ਚੋਣ ਕਮਿਸ਼ਨ ਦੇ ਪੰਜਾਬ ਦੇ ਵਿੱਚ ਗੇੜਾ ਲਾਉਣ ਦੇ ਨਾਲ ਲਗਭਗ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੀਆਂ ਤਿਆਰੀਆਂ ਨੂੰ ਫਾਈਨਲ ਟੱਚ ਦੇਣੇ ਹੁੰਦੇ ਆ ਚੋਣ ਕਮਿਸ਼ਨ ਨੇ ਉਹ ਦਿੱਤੇ ਜਾ ਰਹੇ ਨੇ, ਜਿਹੜੇ ਕਿ ਇਸ ਪਾਸੇ ਵੱਲ ਇਸ਼ਾਰਾ ਕਰਦੇ ਨੇ ਕਿ ਚੋਣ ਜਿਹੜਾ ਜ਼ਾਬਤਾ ਹੈ ਉਹ ਅਗਲੇ ਕੁਝ ਦਿਨਾਂ ਦੇ ਦੌਰਾਨ ਪੰਜਾਬ 'ਚ ਲੱਗ ਸਕਦਾ। ਉਡੀਕ ਇਸ ਵੇਲੇ ਪ੍ਰਧਾਨ ਮੰਤਰੀ ਦੀ ਫੇਰੀ ਦੀ ਹੈ। ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਹੋਊਗੀ, ਉਹ ਕੁਝ ਐਲਾਨ ਕਰਨਗੇ, ਉਦੋਂ ਬਾਅਦ ਫਿਰ ਚੋਣ ਜ਼ਾਬਤਾ ਲੱਗੂਗਾ, ਜਿਵੇਂ ਕਿ ਭਾਰਤੀ ਜਨਤਾ ਪਾਰਟੀ ਅਕਸਰ ਕਰਦੀ ਹੈ ਕਿ ਐਲਾਨ ਪਹਿਲਾਂ ਕਰ ਲਓ ਫਿਰ ਚੋਣ ਜ਼ਾਬਤਾ ਲਾਇਆ ਜਾਵੇ। ਇਹ ਕਦੋਂ ਲੱਗਦਾ? 25-26 ਨੂੰ ਵੀ ਲੱਗ ਸਕਦਾ। ਕੁਝ ਕਨਸੂਆਂ ਇਹ ਵੀ ਨੇ ਕਿ ਜਨਵਰੀ ਦੇ ਪਹਿਲੇ ਹਫਤੇ ਲੱਗ ਸਕਦਾ। ਪਰ ਜਿਵੇਂ ਮੁੱਖ ਚੋਣ ਕਮਿਸ਼ਨ ਦੀ ਫੇਰੀ ਆ, ਉਹ ਤੋਂ ਇਹ ਲੱਗਦਾ ਕਿ ਤਿਆਰੀਆਂ ਲਗਭਗ ਚੋਣ ਕਮਿਸ਼ਨ ਦੇ ਵੱਲੋਂ ਪੂਰੀਆਂ ਨੇ। ਜੀ, ਲੱਗੇ ਹੀ ਜਾਣਾ ਫਿਰ ਕੁਝ ਦੇਰ ਤੱਕ। ਤੇ ਅੱਗੇ ਮਾਨਸਾ ਦੇ ਵਿੱਚ ਬੇਰੁਜ਼ਗਾਰਾਂ ਨੂੰ ਕੁੱਟਣ ਵਾਲਾ ਇੱਕ ਡੀਐਸਪੀ ਆ ਜਿਹਦੀ ਵੀਡੀਓ ਵਾਇਰਲ ਹੋਈ ਆ, ਉਸ ਦੇ ਖਿਲਾਫ ਮੁਜ਼ਾਹਰੇ। ਉਹਦੇ ਇੱਕ ਤਾਂ ਉਹਦੇ ਖਿਲਾਫ ਜਿਹੜੀ ਦੀ ਸੁਣਵਾਈ ਚੱਲ ਰਹੀ ਹੈ, ਜਿਹੜੇ ਐਸਡੀਐਮ ਸੁਣਵਾਈ ਕਰ ਰਹੇ ਆ, ਔਰ ਬਹੁਤ ਸਾਰਿਆਂ ਨੇ ਆਪਣੇ ਬਿਆਨ ਦਰਜ ਕਰਵਾਏ ਆ ਐਸਡੀਐਮ ਦੇ ਕੋਲ। ਅਜੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਫੇਰ ਅੱਜ ਸੱਦਿਆ ਗਿਆ ਕਿ ਉਹ ਅੱਜ ਆ ਕੇ ਆਪਣੇ ਬਿਆਨ ਦਰਜ ਕਰਵਾ ਸਕਦੇ ਆ। ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ ਕੁੱਟ ਪਈ ਹੈ ਉਹਨਾਂ ਨੇ ਮੈਡੀਕਲ ਤੱਕ ਨਹੀਂ ਆਪਣਾ ਕਰਵਾਇਆ। ਇਹ ਬੜੀ ਵੱਡੀ ਗੱਲ ਹੈ। ਜੇ ਮੈਡੀਕਲ ਉਹਨਾਂ ਨੇ ਨਹੀਂ ਕਰਵਾਇਆ ਆਪਣਾ ਤੇ ਉਹਦੇ ਨਾਲ ਕੇਸ ਸਟਰੋਂਗ ਨਹੀਂ ਹੋਣਾ। ਜਿਹੜੇ ਕੁਝ ਆਰਟੀਆਈ ਐਕਟਿਵਿਸਟ ਨੇ ਉਹਨਾਂ ਨੇ ਵੀ ਇਹਨਾਂ ਬੇਰੁਜ਼ਗਾਰਾਂ ਦੇ ਹੱਕ ਦੇ ਵਿੱਚ ਉੱਥੇ ਹਾਂ ਦਾ ਨਾਰਾ ਮਾਰਿਆ ਜਾ ਕੇ, ਜਿਨ੍ਹਾਂ ਨੇ ਲਿਖਤੀ ਤੌਰ ਦੇ ਉੱਤੇ ਇਸ ਡੀਐਸਪੀ ਦੀ ਸ਼ਿਕਾਇਤ ਕੀਤੀ ਹੈ। ਔਰ ਇਹ ਡੀਐਸਪੀ ਜਿਹਨੇ ਕਿ ਇੰਜ ਲੱਗਦਾ ਕਿ ਜਿਵੇਂ ਨਿੱਜੀ ਦੁਸ਼ਮਣੀ ਕੋਈ ਹੋਵੇ, ਉਹਦੇ ਤਹਿਤ ਇਹਨਾਂ ਬੇਰੁਜ਼ਗਾਰਾਂ ਦੇ ਇੰਨੇ ਬੁਰੇ ਤਰੀਕੇ ਦੇ ਨਾਲ ਕੁਟਾਪਾ ਕੀਤਾ। ਪਰ ਦੂਸਰਾ ਪੱਖ ਇਹ ਆ ਕਿ ਤੁਸੀਂ ਬੋਲ ਰਹੇ ਹੋ, ਤੁਹਾਡੇ ਲਈ ਇੰਨੇ ਲੋਕ ਖੜੇ ਨੇ, ਤੇ ਉੱਥੇ ਜਿਹੜੇ ਇਹ ਕਹਿੰਦੇ ਨੇ ਨਹੀਂ ਅਸੀਂ ਤਾਂ ਜਿਹੜਾ ਮੈਡੀਕਲ ਕਰਵਾਇਆ ਹੀ ਨਹੀਂ, ਨਾ ਮੈਡੀਕਲ ਦੀ ਲੋੜ ਆ, ਅਸੀਂ ਤਾਂ ਇਹ ਚਾਹੁੰਦੇ ਆ ਕਿ ਸਾਨੂੰ ਨੌਕਰੀਆਂ ਮਿਲ ਜਾਣ,
ਡੀਐਸਪੀ ਦੇ ਨਾਲ ਅਸੀਂ ਕਾਹਦੇ ਲਈ ਖਹਿਣਾ। ਦੂਜਾ ਪੱਖ ਇਹ ਵੀ ਆ ਕਿ ਵੱਖ-ਵੱਖ ਜਥੇਬੰਦੀਆਂ ਇਸ ਡੀਐਸਪੀ ਦੇ ਖਿਲਾਫ ਖੜੀਆਂ ਹੋਈਆਂ ਨੇ। ਬੇਰੁਜ਼ਗਾਰਾਂ ਤੋਂ ਇਲਾਵਾ ਇਹਨਾਂ ਜਥੇਬੰਦੀਆਂ ਨੇ ਜਿਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੀ ਸ਼ਾਮਲ ਹੈ। ਇਹਨਾਂ ਨੇ ਸਾਰੀਆਂ ਨੇ ਇੱਕ ਵੱਡਾ ਰੋਸ ਮੁਜ਼ਾਹਰਾ ਕੀਤਾ ਮਾਨਸੇ ਦੇ ਵਿੱਚ, ਔਰ ਇਹ ਕਿਹਾ ਕਿ ਇਹਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਔਰ ਉਹਦੇ ਉੱਤੇ 307 ਦਾ ਪਰਚਾ ਦਰਜ ਕੀਤਾ ਜਾਵੇ। ਜਿਹੜੀਆਂ ਜਥੇਬੰਦੀਆਂ ਨੇ ਉਹ ਖੜ ਗਈਆਂ, ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਸਮਾਜ ਪ੍ਰਤੀ ਫਿਕਰਮੰਦ ਲੋਕ ਨੇ ਉਹ ਖੜੇ ਨੇ, ਪਰ ਇਹਦੇ ਵਿੱਚ ਬੇਰੁਜ਼ਗਾਰਾਂ ਦਾ ਜਿਹੜਾ ਉਹ ਨਾ ਖੜਨਾ, ਇਹ ਬੜੇ ਸਾਰੇ ਸਵਾਲ ਖੜੇ ਕਰ ਰਿਹਾ ਕਿ ਤੁਸੀਂ ਕਿਹਨਾਂ ਦੇ ਵਾਸਤੇ ਲੜ ਰਹੇ ਹੋ। ਜੇ ਤੁਸੀਂ ਜਿਨ੍ਹਾਂ ਦੇ ਵਾਸਤੇ ਲੜ ਰਹੇ ਹੋ ਉਹ ਲੜਾਈ ਨੂੰ ਅੱਗੇ ਤੋਰਨ ਦੇ ਵਾਸਤੇ ਤਿਆਰ ਨਹੀਂ, ਤੇ ਫਿਰ ਕਿੰਨੀ ਕੁ ਦੇਰ ਕੋਈ ਲੜਾਈ ਉਹਨਾਂ ਦੇ ਵਾਸਤੇ ਲੜੀ ਜਾਊਗਾ। ਹਾਂ, ਇੰਨਾ ਜ਼ਰੂਰ ਆ ਕਿ ਸਰਕਾਰ ਦਬਾਅ ਦੇ ਹੇਠ ਹੈ। ਸੋਸ਼ਲ ਮੀਡੀਆ ਦੇ ਉੱਤੇ ਇਸ ਡੀਐਸਪੀ ਦੀ ਜਿਹੜੀ ਵੀਡੀਓ ਇੰਨੀ ਵਾਇਰਲ ਹੋਈ ਆ ਕਿ ਘਰ ਘਰ ਦੇ ਵਿੱਚ ਗੱਲ ਚੱਲਣ ਵਾਲੀ ਜਿਹੜੀ ਉਹ ਗੱਲ ਹੈ ਕਿ ਏਦਾਂ ਵੀ ਕਰ ਸਕਦੀ ਹੈ ਪੁਲਿਸ, ਇਸ ਕਿਸਮ ਦੀ ਕਾਰਵਾਈ ਵੀ ਪੁਲਿਸ ਕਰ ਸਕਦੀ ਹੈ। ਜੇ ਹੁਣ ਇਹ ਦਬਾਅ ਘਟਿਆ ਤੇ ਫਿਰ ਇਹ ਡੀਐਸਪੀ ਜਿਹੜਾ ਉਹ ਆਪਣਾ ਬਚਾਓ ਕਰ ਸਕਦਾ, ਨਹੀਂ ਤਾਂ ਅਦਰਵਾਈਜ਼ ਉਹਦਾ ਬਚਾਅ ਹੋ ਸਕਣਾ ਹੁਣ ਬਹੁਤ ਔਖਾ ਹੈ। ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੇ ਤੋਂ ਬਾਅਦ ਜਿੰਨੀਆਂ ਗਵਾਹੀਆਂ ਖਾਸ ਤੌਰ ਦੇ ਉੱਤੇ ਉਹਦੇ ਅਗੇਂਸਟ ਸਾਰੀਆਂ ਦੀਆਂ ਸਾਰੀਆਂ ਗਈਆਂ ਨੇ ਜੀ। ਇਹ ਤਾਂ ਕਿ ਫਿਰ ਮਿਲੀ ਭੁਗਤ ਹੈ ਕਿ ਲੋਕਾਂ ਨੂੰ ਹੀ ਦਿਖਾਉਣਾ ਸੀਗਾ ਇਹਨਾਂ ਨੇ। ਤੇ ਅੱਗੇ ਪੰਜਾਬ ਸਰਕਾਰ ਨੇ ਖੇਤਾਂ ਚੋਂ ਮਿੱਟੀ ਪੁੱਟਣ ਲਈ ਕਿਸਾਨਾਂ ਦੇ ਹੱਥ ਬੰਨੇ। ਇੱਥੇ ਨਾ ਜੀ ਪੰਜਾਬ ਦੇ ਵਿੱਚ ਜਿਹੜੇ ਹੋਰਡਿੰਗਸ ਲੱਗੇ ਆ ਉਹ ਇੰਨੇ ਜ਼ਿਆਦਾ ਆ ਕਿ ਕੋਈ ਪੰਜਾਬ ਦਾ ਖੰਭਾ ਨਹੀਂ ਛੱਡਿਆ ਜੀ ਜਿੱਥੇ ਇਹਨਾਂ ਨੇ ਆਪਣੇ ਹੋਰਡਿੰਗਸ ਨਹੀਂ ਲਾਏ, ਕੋਈ ਚੌਂਕ ਨਹੀਂ ਛੱਡਿਆ। ਔਰ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਵੈਬ ਪੋਰਟਲਸ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਐਡ ਵੀ ਕਰ ਰਹੀ ਹੈ ਸਰਕਾਰ, ਤੇ ਇਹ ਬੋਰਡ 600 ਕਰੋੜ ਰੁਪਏ ਦੇ ਕਰੀਬ ਸਰਕਾਰ ਨੇ ਇਹਨਾਂ ਤੇ ਫੂਕਤੇ। 600 ਕਰੋੜ ਸਿਰਫ ਆਪਣੀ ਐਡਵਰਟਾਈਜ਼ਮੈਂਟ ਕਰ ਲਈ, ਇੱਕ ਬੰਦੇ ਦੀ ਐਡਵਰਟਾਈਜ਼ਮੈਂਟ ਕਰ ਲਈ। ਉਹਨਾਂ ਬੋਰਡਾਂ ਦੇ ਵਿੱਚ ਇੱਕ ਬੋਰਡ ਇਹ ਵੀ ਲੱਗਿਆ ਹੋਇਆ ਕਿ ਮਾਲਕਾਂ ਨੂੰ ਖੇਤ ਚੋਂ 3 ਫੁੱਟ ਤੱਕ ਮਿੱਟੀ ਚੁਕਾਉਣ ਦੀ ਮਨਜ਼ੂਰੀ ਦਿੱਤੀ। ਇਹ ਕਹਿੰਦੇ ਕਿ ਅਸੀਂ ਮਾਫੀਆ ਖਤਮ ਕਰਤਾ ਕਿ ਹੁਣ ਕਿਸਾਨ ਆਪਣੇ ਖੇਤ ਦੇ ਵਿੱਚੋਂ 3 ਫੁੱਟ ਮਿੱਟੀ ਚੁਕਾ ਸਕਦੇ ਆ, ਉਹਨੂੰ ਕੋਈ ਨਹੀਂ ਰੋਕੂਗਾ। ਪਰ ਇਹਦੇ ਉਲਟ ਇੱਕ ਨਵੇਂ ਨੋਟਿਸ ਨਿਕਲ ਆਏ। ਇਹ ਨਵੇਂ ਨੋਟੀਫਿਕੇਸ਼ਨ ਜਿਹੜੇ ਨੇ ਇਹ ਖੇਤਾਂ ਦੇ ਵਿੱਚੋਂ ਜਿਹੜੀ ਮਿੱਟੀ ਚੁੱਕਣੀ ਆ ਉੱਥੇ ਕਿਸਾਨਾਂ ਦੇ ਹੱਥ ਬੰਨ੍ਹਤੇ ਆ। ਮੁੱਖ ਮੰਤਰੀ ਨੇ ਐਲਾਨ ਵੀ ਕੀਤਾ ਤੇ ਬੋਰਡ ਵੀ ਲੱਗੇ ਹੋਏ ਆ ਕਿ 3 ਫੁੱਟ ਮਿੱਟੀ ਚੁਕਾਉਣ ਦੀ ਮਨਜ਼ੂਰੀ ਦੇ ਦਿੱਤੀ ਤੇ ਉਹਨਾਂ ਦੇ ਉੱਤੇ ਮਾਈਨਿੰਗ ਨੀਤੀ ਲਾਗੂ ਨਹੀਂ ਹੋਊਗੀ। ਜਿਹੜੇ 2 ਦਿਨ ਪਹਿਲਾਂ ਪੰਜਾਬ ਕੈਬਨਿਟ ਨੇ ਇਸ ਫੈਸਲੇ ਦੇ ਉੱਤੇ ਮੋਹਰ ਵੀ ਲਾਤੀ। ਹੁਣ ਜਿਹੜਾ ਮਾਈਨਿੰਗ ਡਿਪਾਰਟਮੈਂਟ ਹੈ ਉਹਨੇ ਨੋਟੀਫਿਕੇਸ਼ਨ ਜਾਰੀ ਕਰਤਾ। ਉਹ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਤੇ ਲੱਗੀਆਂ ਫਲੈਕਸਾਂ ਨੂੰ ਮੂੰਹ ਚੜਾ ਰਿਹਾ। ਪੰਜਾਬ ਦੇ ਵਿੱਚ ਇਹ ਜਿਹੜੀਆਂ ਫਲੈਕਸਾਂ ਲੱਗੀਆਂ ਨੇ ਉਹਦੇ ਉਲਟ ਮਾਈਨਿੰਗ ਡਿਪਾਰਟਮੈਂਟ ਨੇ ਜਿਹੜਾ ਇਹ ਨੋਟਿਸ ਕੱਢਿਆ ਉਹ ਇਹ ਗੱਲ ਕਹਿੰਦਾ ਇਹ 13 ਦਸੰਬਰ ਨੂੰ ਕੱਢਿਆ ਗਿਆ। 9 ਨਵੰਬਰ ਨੂੰ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਸੀਗੀ ਉਹਦੇ ਉੱਤੇ ਮੋਹਰ ਲਾਈ ਗਈ ਸੀ ਇਹ 3 ਫੁੱਟ ਮਿੱਟੀ ਚੁੱਕਣ ਵਾਲੀ। 13 ਦਸੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਰਿਹਾ ਮਾਈਨਿੰਗ ਡਿਪਾਰਟਮੈਂਟ। ਨਵਾਂ ਨੋਟੀਫਿਕੇਸ਼ਨ ਇਹ ਕਹਿੰਦਾ ਕਿ ਕਿਸਾਨ ਜੇ ਆਪਣੇ ਖੇਤ ਦੇ ਵਿੱਚੋਂ 3 ਫੁੱਟ ਤੱਕ ਮਿੱਟੀ ਚੁੱਕਣਾ ਚਾਹੁੰਦੇ ਆ ਤਾਂ ਉਹ ਸਿਰਫ ਕਹੀ ਨਾਲ ਜਾਂ ਹੱਥਾਂ ਦੇ ਨਾਲ ਮਿੱਟੀ ਪੁੱਟ ਸਕਦੇ ਆ। ਕੋਈ ਵੀ ਮਸ਼ੀਨਰੀ ਮਿੱਟੀ ਪੁੱਟਣ ਜਾਂ ਚੁੱਕਣ ਲਈ ਵਰਤੋਂ ਦੇ ਵਿੱਚ ਨਹੀਂ ਲਿਆਂਦੀ ਜਾ ਸਕੂਗੀ। ਦੂਜੀ ਸ਼ਰਤ ਇਹ ਹੈ ਕਿ ਕਿਸਾਨ 2 ਏਕੜ ਤੋਂ ਵੱਧ ਰਕਬੇ ਦੇ ਵਿੱਚੋਂ ਮਿੱਟੀ ਨਹੀਂ ਚੁਕਾ ਸਕਦੇ। ਇਹ ਦੋਵੇਂ ਸ਼ਰਤਾਂ ਜਿਹੜੀਆਂ ਨੇ ਇਹਨਾਂ ਨੂੰ ਗੈਰ ਖਨਨ ਕਾਰਵਾਈ ਮੰਨਿਆ ਜਾਊਗਾ। ਐਕਸਪਰਟ ਇਹ ਕਹਿੰਦੇ ਆ ਕਿ ਜੇ ਕੋਈ ਕਿਸਾਨ ਆਪਣੇ 5 ਏਕੜ ਰਕਬੇ ਨੂੰ ਪੱਧਰ ਕਰਨਾ ਚਾਹੁੰਦਾ ਤਾਂ ਉਹ ਸਿਰਫ 2 ਏਕੜ ਦੇ ਵਿੱਚੋਂ ਮਿੱਟੀ ਚੁਕਾ ਸਕੂਗਾ। ਨੋਟੀਫਿਕੇਸ਼ਨ ਤੋਂ ਸਾਫ਼ ਹੈ ਕਿ ਜੇ ਕੋਈ ਕਿਸਾਨ ਖੇਤਾਂ ਦੇ ਵਿੱਚ ਮਸ਼ੀਨਰੀ ਦੀ ਵਰਤੋਂ ਕਰੂਗਾ ਤਾਂ ਉਹਨੂੰ ਪਹਿਲਾਂ ਮਾਈਨਿੰਗ ਵਿਭਾਗ ਤੋਂ ਪ੍ਰਵਾਨਗੀ ਲੈਣੀ ਪਊਗੀ, ਰਾਇਲਟੀ ਦੇਣੀ ਪਊਗੀ। ਇਹ ਵੀ ਇਹਦੇ ਵਿੱਚ ਲਿਖਿਆ ਕਿ ਦੋਵੇਂ ਸ਼ਰਤਾਂ ਦੇ ਵਿੱਚੋਂ ਭੱਠਾ ਮਾਲਕਾਂ ਨੂੰ ਬਾਹਰ ਰੱਖਿਆ ਗਿਆ। ਹੁਣ ਜਦੋਂ ਇੱਕ ਪਾਸੇ ਤਾਂ ਤੁਸੀਂ ਹੋਰਡਿੰਗਸ ਲਾ ਕੇ ਤੇ ਇਹ ਕਹਿ ਰਹੇ ਹੋ ਕਿ 3 ਫੁੱਟ ਮਿੱਟੀ ਚੁੱਕਣ ਨੂੰ ਮਨਜ਼ੂਰੀ ਦੇਤੀ,
ਦੂਜੇ ਪਾਸੇ ਜਿਹੜਾ ਮਾਈਨਿੰਗ ਡਿਪਾਰਟਮੈਂਟ ਹੈ ਉਹ ਤੁਹਾਡੇ ਤੋਂ ਉਲਟ ਜਾ ਕੇ ਨਵੇਂ ਨੋਟੀਫਿਕੇਸ਼ਨ ਜਾਰੀ ਕਰ ਰਿਹਾ। ਔਰ ਜਿਹੜੇ ਮੁੱਖ ਇੰਜੀਨੀਅਰ ਨੇ ਉਹ ਇਹ ਕਹਿੰਦੇ ਆ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਤੇ ਸ਼ਰਤਾਂ ਲਾਈਆਂ ਗਈਆਂ ਤੇ ਇਹ ਨੋਟੀਫਿਕੇਸ਼ਨ ਭੱਠਾ ਮਾਲਕਾਂ ਤੇ ਲਾਗੂ ਹੁੰਦਾ। ਕਿਸਾਨਾਂ ਵਾਲਾ ਨੋਟੀਫਿਕੇਸ਼ਨ ਵੱਖਰਾ। ਜਿਹੜਾ 13 ਦਸੰਬਰ ਨੂੰ ਜਾਰੀ ਹੋਇਆ ਨੋਟੀਫਿਕੇਸ਼ਨ ਆ ਉਹਦੇ ਵਿੱਚ ਇਹ ਕਲੀਅਰ ਲਿਖਿਆ ਹੋਇਆ ਕਿ ਨੋਟੀਫਿਕੇਸ਼ਨ ਭੱਠਾ ਮਾਲਕਾਂ ਤੋਂ ਬਿਨਾਂ ਬਾਕੀਆਂ ਦੇ ਉੱਤੇ ਲਾਗੂ ਹੁੰਦਾ। ਇਹੀ ਕੁੰਡੀ ਆ ਇਹਦੇ ਵਿਚਲੀ ਕਿ ਚੁੱਪ ਕਰਕੇ ਨੋਟੀਫਿਕੇਸ਼ਨ ਜਾਰੀ ਕਰ ਦਿਓ, ਦੋਨੋਂ ਖੁਸ਼ ਕਰ ਲੈ। ਕਿਸਾਨਾਂ ਨੂੰ ਤਾਂ ਇਹ ਕਹਿਤਾ ਕਿ ਤੁਸੀਂ 3-3 ਫੁੱਟ ਮਿੱਟੀ ਚੁੱਕ ਸਕਦੇ ਆ, ਹੋਰਡਿੰਗ ਲਵਾ ਲੇ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਵਾਸਤੇ ਬੜੀ ਖੜੀ ਹੈ। ਦੂਜੇ ਪਾਸੇ ਡਿਪਾਰਟਮੈਂਟ ਤੋਂ ਨੋਟਿਸ ਜਾਰੀ ਕਰਵਾਤਾ ਕਿ ਇਹ ਮਿੱਟੀ ਤੁਸੀਂ ਹੱਥਾਂ ਦੇ ਨਾਲ 3-3 ਫੁੱਟ ਮਿੱਟੀ ਜਿਹੜੀ ਉਹ ਕਿਵੇਂ ਕੌਣ ਚੁੱਕ ਸਕਦਾ ਜੀ। ਕਈਆਂ ਦੇ ਨਾਲ 3 ਫੁੱਟ ਮਿੱਟੀ ਸਿਰਫ ਕਈ ਦੇ ਨਾਲ ਕਿਵੇਂ ਪੁੱਟੀ ਜਾ ਸਕਦੀ ਹੈ। ਜੇ ਕਿੱਲਾ ਕਿਸੇ ਨੇ ਪੱਧਰ ਕਰਨਾ, ਕਈਆਂ ਦੇ ਨਾਲ ਕਿਵੇਂ ਪੱਧਰ ਹੋਊਗਾ ਜੀ। ਉਹਦੇ ਵਾਸਤੇ ਮਸ਼ੀਨਰੀ ਵਰਤੀ ਜਾਊਗੀ। ਜਦੋਂ ਮਸ਼ੀਨਰੀ ਵਰਤੀ ਜਾਊਗੀ ਤੇ ਉਹ ਕਿਸਾਨਾਂ ਦੇ ਉੱਤੇ ਫਿਰ ਮਾਮਲੇ ਦਰਜ ਹੋਣਗੇ ਤੇ ਜਿਹੜੇ ਡਿਪਾਰਟਮੈਂਟ ਵਾਲੇ ਨੇ ਉਹਨਾਂ ਨੂੰ ਪੈਸੇ ਬਣਾਉਣ ਦਾ ਰਾਹ ਖੁੱਲ ਜੂਗਾ ਜੀ। ਇਹ ਤਰੀਕੇ ਅਪਣਾਏ ਜਾ ਰਹੇ ਨੇ, ਕਹੋ ਕੁਛ ਕਰੋ ਕੁਛ। ਪੁਰਾਣੇ ਤਰੀਕੇ ਆ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।